ਪੰਜਾਬੀ ਕਹਾਣੀ ਗੁਰਮੁਖ ਸਿੰਘ ਦੀ ਵਸੀਅਤ। ਲਿਖਾਰੀ ਸਾਅਦਤ ਹਸਨ ਮੰਟੋ, ਆਵਾਜ਼ ਅਜਮਲ ਸਿਕੰਦਰੀ। ਪੈੜਾਂ ਤੇ ਛੁਰਾ ਖੋਬਣ ਦੀ ਇੱਕ ਦੀ ਵਾਰਦਾਤ ਹੁੰਦੀ ਸੀ, ਪਰ ਹੁਣ ਦੋਹਾਂ ਧਿਰਾਂ ਵਿੱਚ ਲੜਾਈ ਦੀਆਂ ਖਬਰਾਂ ਆਉਣ ਲੱਗ ਪਈਆਂ ਸਨ। ਇਹਨਾਂ ਲੜਾਈਆਂ ਵਿੱਚ ਚਾਕੂ ਛੁਰੀਆਂ ਦੇ ਨਾਲ ਕਿਰਪਾਨਾਂ, ਤਲਵਾਰਾਂ ਤੇ ਬੰਦੂਕਾਂ ਆਮ ਵਰਤੀਆਂ ਜਾਂਦੀਆਂ। ਕਦੀ ਕਦੀ ਦੇਸੀ ਬੰਬ ਪਾਟਣ ਦੀ ਸੂਹ ਵੀ ਲੱਗਦੀ। ਅੰਮ੍ਰਿਤਸਰ ਵਿੱਚ ਨੇੜੇ ਹਰ ਇੱਕ ਦਾ ਇਹੋ ਗਵੇੜ ਸੀ ਭਈ ਇਹ ਫਿਰਕੂ ਫਸਾਦ ਬਹੁਤਾ ਚਿਰ ਨਹੀਂ ਚੱਲਣਗੇ। ਐਵੇਂ ਤਾਂ ਏ ਜਿਵੇਂ ਹੀ ਠਰਿਆ ਰੁੱਤ ਫੇਰ ਸੰਵਰ ਜਾਏਗੀ। ਇਸ ਤੋਂ ਪਹਿਲਾਂ ਵੀ ਇੰਜ ਦੇ ਕਈ ਰਫੜ ਅੰਮ੍ਰਿਤਸਰ ਵਿੱਚ ਹੋਏ ਸਨ। 10-15 ਦਿਹਾੜੇ ਕੁੱਟਮਾਰ ਦਾ ਰੌਲਾ ਪਿਆ ਰਹਿੰਦਾ, ਫੇਰ ਆਪਣੇ ਆਪ ਮੁੱਕ ਛੁੱਕ ਜਾਂਦਾ। ਸੋ ਪੁਰਾਣੇ ਤਜਰਬਿਆਂ ਪਾਰੋਂ ਲੋਕਾਂ ਦਾ ਗਵੇੜ ਸੀ ਭਈ ਇਹ ਅੱਗ ਆਪਣਾ ਜ਼ੋਰ ਮੁਕਾ ਕੇ ਕੁਝ ਚਿਰ ਮਗਰੋਂ ਆਪੇ ਹੀ ਠਰ ਜਾਵੇਗੀ। ਪਰ ਇੰਜ ਨਾ ਹੋਇਆ। ਬਲਵਿਆਂ ਦਾ ਰਫੜ ਦਿਨੋਂ ਦਿਨੀ ਵੱਧਦਾ ਹੀ ਚਲਾ ਗਿਆ। ਹਿੰਦੂਆਂ ਦੇ ਮਹੱਲੇ ਜਿਹੜੇ ਮੁਸਲਮਾਨ ਰਹਿੰਦੇ ਸਨ, ਉਹ ਉੱਥੋਂ ਨੱਠਣ ਲੱਗ ਪਏ। ਇੰਜ ਹੀ ਉਹ ਹਿੰਦੂ ਜਿਹੜੇ ਮੁਸਲਮਾਨਾਂ ਦੇ ਮਹੱਲੇ ਵਿੱਚ ਸਨ, ਆਪਣੀ ਟਿੰਡ ਫੂੜੀ ਛੱਡ ਕੇ ਸ਼ਾਂਤ ਥਾਵਾਂ ਵੱਲ ਮੂੰਹ ਕਰ ਗਏ। ਪਰ ਇਹ ਸਿਰਬੰਦ ਸਾਰਿਆਂ ਲਈ ਐਵੇਂ ਡੰਗ ਟਪਾਊ ਹੀ ਸੀ। ਜਦ ਤਾਈਂ ਰਫੜ ਰੌਲਾ ਮੁੱਕ ਨਹੀਂ ਜਾਂਦਾ, ਬਸ ਉਦੋਂ ਤਾਈਂ। ਮੀਆਂ ਅਬਦਲ ਹਈ ਰਿਟਾਇਰਡ ਸਬ ਜੱਜ ਨੂੰ ਪੱਕ ਸੀ ਭਈ ਇਹ ਹਾਲਾਤ ਛੇਤੀ ਠੀਕ ਹੋ ਜਾਣਗੇ। ਇਸੇ ਲਈ ਉਹ ਬਹੁਤੇ ਫਿਕਰਮੰਦ ਨਹੀਂ ਸਨ ਲੱਗਦੇ। ਉਹਨਾਂ ਦਾ ਇੱਕ ਮੁੰਡਾ ਸੀ 11 ਕੁ ਵਰ੍ਹਿਆਂ ਦਾ, ਇੱਕ ਕੁੜੀ ਸੀ 17 ਸਾਲਾਂ ਦੀ ਤੇ ਇੱਕ ਪੁਰਾਣਾ ਨੌਕਰ ਅਕਬਰ ਸੀ ਕੋਈ 17 ਦੇ ਗੇੜ ਵਿੱਚ। ਨਿੱਕਾ ਜਿਹਾ ਟੱਬਰ ਸੀ। ਜਦੋਂ ਰੌਲੇ ਪਏ, ਮੀਆਂ ਸਾਹਿਬ ਨੇ ਚੋਖਾ ਰਾਸ਼ਨ ਇਕੱਠਾ ਕਰ ਲਿਆ ਸੀ ਘਰ ਵਿੱਚ। ਇਸ ਪਾਸਿਓਂ ਬੇਫਿਕਰ ਸਨ ਭਈ ਰੱਬ ਨਾ ਕਰੇ ਜੇ ਖਰਾਬਾ ਵੱਧ ਗਿਆ, ਹੱਟੀਆਂ ਬੰਦ ਹੋ ਗਈਆਂ ਤੇ ਖਾਣ ਪੀਣ ਲਈ ਉਹਨਾਂ ਨੂੰ ਖੇਚਲ ਨਹੀਂ ਕਰਨੀ ਪਵੇਗੀ। ਪਰ ਉਹਨਾਂ ਦੀ ਜਵਾਨ ਕੁੜੀ ਸੁਗਰਾਂ ਬਹੁਤ ਗਾਬਰੀ ਹੋਈ ਸੀ। ਉਹਨਾਂ ਦਾ ਘਰ 3 ਮੰਜ਼ਲਾ ਸੀ, ਦੂਜਿਆਂ ਘਰਾਂ ਨਾਲੋਂ ਚੋਖਾ ਉੱਚਾ। ਉਸ ਦੇ ਚੁਬਾਰਿਓਂ ਅੱਧੀਓਂ ਬਹੁਤ ਸ਼ਹਿਰ ਸੌਖਾ ਪਿਆ ਦਿਸਦਾ ਸੀ। ਸੁਗਰਾਂ ਹੁਣ ਕਈ ਦਿਹਾੜਿਆਂ ਤੋਂ ਪਈ ਵਹਿੰਦੀ ਸੀ ਜੋ ਨੇੜੇ ਜਾਂ ਦੂਰ ਕਿਧਰੇ ਨਾ ਕਿਧਰੇ ਅੱਗ ਲੱਗੀ ਜਾਂਦੀ। ਪੈੜਾਂ ਤੇ ਫਾਇਰ ਬ੍ਰਿਗੇਡ ਦੀ ਟੱਲੀ ਦੀ ਟਨ ਸੁਣਾਈ ਦੇ ਦਿੰਦੀ। ਹੁਣ ਉਹ ਵੀ ਮੁੱਕ ਗਈ। ਇਸੇ ਲਈ ਅੱਗ ਥਾਂ ਭੜਕਣ ਲੱਗ ਪਈ ਸੀ। ਰਾਤੀ ਹੁਣ ਹੋਰ ਹੀ ਸਮਾਂ ਆਉਂਦਾ। ਹਨੇਰ ਘੁੱਪ ਵਿੱਚ ਅੱਗ ਦੇ ਲਾਂਬੂ ਦੀਆਂ ਲਾਟਾਂ ਉੱਠਦੀਆਂ ਜਿਵੇਂ ਦਿਵਾਂ ਦੇ ਮੂੰਹੋਂ ਅੱਗ ਦੇ ਫੁਆਰੇ ਛੁੱਟਦੇ ਹੋਣ। ਫੇਰ ਵੰਨ-ਸਵੰਨੀਆਂ ਆਵਾਜ਼ਾਂ ਆਉਂਦੀਆਂ ਜਿਹੜੀਆਂ ਹਰ ਮਹਾਦੇਵ ਤੇ ਅੱਲਾਹੁ ਅਕਬਰ ਦੇ ਨਾਅਰਿਆਂ ਨਾਲ ਰਲ ਕੇ ਹੋਰ ਵੀ ਡਰਾਉਣੀਆਂ ਜਾਪਦੀਆਂ। ਸੁਗਰਾਂ ਆਪਣੇ ਡਰ ਖੌਫ ਬਾਰੇ ਆਪਣੇ ਪਿਓ ਨੂੰ ਨਹੀਂ ਸੀ ਦੱਸਦੀ, ਕਿਉਂ ਜੋ ਇੱਕ ਵਾਰੀ ਉਹਦੇ ਪਿਓ ਨੇ ਆਖਿਆ ਸੀ ਵੀ ਡਰਨ ਦੀ ਕੋਈ ਲੋੜ ਨਹੀਂ, ਸਭ ਠੀਕ ਠਾਕ ਹੋ ਜਾਵੇਗਾ। ਮੀਆਂ ਸਾਹਿਬ ਦੀਆਂ ਅਕਸਰ ਗੱਲਾਂ ਠੀਕ ਹੁੰਦੀਆਂ ਸਨ। ਸੁਗਰਾਂ ਨੂੰ ਇਸੇ ਲਈ ਤਸੱਲੀ ਜਿਹੀ ਸੀ। ਪਰ ਜਦ ਬਿਜਲੀ ਬੰਦ ਹੋਈ, ਟੂਟੀਆਂ ਸੁੱਕ ਗਈਆਂ ਤੇ ਉਹਨੇ ਮੀਆਂ ਸਾਹਿਬ ਨੂੰ ਆਪਣੀ ਚਿੰਤਾ ਬਾਰੇ ਦੱਸਿਆ। ਨਾਲੇ ਡਰਦਿਆਂ ਸਲਾਹ ਦਿੱਤੀ ਵੀ ਕੁਝ ਦਿਹਾੜੇ ਸ਼ਰੀਫਪੁਰ ਟੁਰ ਚਲੀਏ। ਆਂਢ ਗੁਆਂਢ ਦੇ ਸਾਰੇ ਮੁਸਲਮਾਨ ਵੀ ਹੌਲੀ ਉੱਥੇ ਪੈ ਜਾਂਦੇ ਸਨ। ਮੀਆਂ ਸਾਹਿਬ ਨੇ ਆਪਣਾ ਫੈਸਲਾ ਨਾ ਬਦਲਿਆ ਤੇ ਆਖਿਆ, ਐਵੇਂ ਹੀ ਘਬਰਨ ਦੀ ਕੋਈ ਲੋੜ ਨਹੀਂ, ਹਾਲਾਤ ਛੇਤੀ ਠੀਕ ਹੋ ਜਾਣਗੇ। ਪਰ ਹਾਲਾਤ ਛੇਤੀ ਠੀਕ ਨਾ ਹੋਏ, ਸਗੋਂ ਦਿਨੋਂ ਦਿਨੀ ਵਿਗੜਦੇ ਚਲੇ ਗਏ। ਉਹ ਮੁਹੱਲਾ ਜਿਹਦੇ ਵਿੱਚ ਮੀਆਂ ਅਬਦੁਲ ਹਈ ਹੋਰਾਂ ਦਾ ਮਕਾਨ ਸੀ, ਮੁਸਲਮਾਨਾਂ ਤੋਂ ਵਿਹਲਾ ਹੋ ਗਿਆ। ਉੱਤੋਂ ਰੱਬ ਦੀ ਕਰਨੀ ਇਹ ਹੋਈ ਭਈ ਇੱਕ ਦਿਹਾੜੇ ਮੀਆਂ ਹੋਰਾਂ ਨੂੰ ਫਾਲਜ ਹੋ ਗਿਆ ਤੇ ਉਹਨਾਂ ਮੰਜਾ ਮੱਲ ਲਿਆ। ਉਹਨਾਂ ਦਾ ਪੁੱਤਰ ਬਸ਼ਾਰਤ ਵੀ, ਜਿਹੜਾ ਪਹਿਲਾਂ ਘਰ ਵਿੱਚ ਉੱਪਰ ਹੇਠਾਂ ਵੰਨ-ਸਵੰਨੀਆਂ ਖੇਡਾਂ ਵਿੱਚ ਰੁੱਝਿਆ ਰਹਿੰਦਾ ਸੀ, ਹੁਣ ਪਿਓ ਦੇ ਮੰਜੇ ਨਾਲ ਲੱਗ ਕੇ ਬਹਿ ਗਿਆ ਤੇ ਵੇਲੇ ਦੀ ਬਾਰੀਕੀ ਨੂੰ ਬੁੱਝਣ ਲੱਗ ਪਿਆ। ਉਹਨਾਂ ਦੇ ਮਕਾਨ ਦੇ ਨਾਲ ਲਗਵਾਂ ਬਾਜ਼ਾਰ ਵੀ ਸੁੰਜਾ ਪਿਆ ਸੀ। ਡਾਕਟਰ ਗੁਲਾਮ ਮੁਸਤਫਾ ਹੋਰਾਂ ਦੀ ਡਿਸਪੈਂਸਰੀ ਚਰੋਕਣੀ ਬੰਦ ਪਈ ਹੋਈ ਸੀ। ਉਸ ਤੋਂ ਕੁਝ ਪਰਾਂ ਡਾਕਟਰ ਗੁਰਿੰਦਰਮਲ ਹੋਰੀ ਸਨ। ਸੁਗਰਾਂ ਨੇ ਚੁਬਾਰਿਓਂ ਵੇਖਿਆ ਭਈ ਉਹਨਾਂ ਦੀ ਹੱਡੀ ਨੂੰ ਵੀ ਜਿੰਦਰਾ ਵਜਿਆ ਹੋਇਆ ਹੈ। ਮੀਆਂ ਸਾਹਿਬ ਦੀ ਹਾਲਤ ਅਸਲੋਂ ਹੀ ਖਰਾਬ ਸੀ। ਸੁਗਰਾਂ ਐਡੀ ਪਰੇਸ਼ਾਨ ਸੀ ਜੋ ਉਹਦੀ ਸੁਰਤ ਹੀ ਮਾਰੀ ਗਈ। ਉਹਨੇ ਬਸ਼ਾਰਤ ਨੂੰ ਇੱਕ ਪਾਸੇ ਖੜ ਕੇ ਆਖਿਆ, ਤੂੰ ਹੀ ਕੁਝ ਕਰ, ਮੈਨੂੰ ਪਤਾ ਹੈ ਬਾਹਰ ਨਿਕਲਣ ਵਿੱਚ ਬਹੁਤ ਖਤਰਾ ਹੈ, ਪਰ ਤੂੰ ਜਾ, ਕਿਸੇ ਨੂੰ ਵੀ ਸੱਦ ਲਿਆ। ਅੱਬਾ ਜੀ ਦੀ ਤਬੀਅਤ ਡਾਢੀ ਖਰਾਬ ਹੈ। ਬਸ਼ਾਰਤ ਟੁਰ ਗਿਆ, ਪਰ ਛੇਤੀ ਪਰਤ ਆਇਆ। ਉਹਦਾ ਰੰਗ ਹਲਦੀ ਵਰਗਾ ਹੋਇਆ ਪਿਆ ਸੀ। ਚੌਕ ਵਿੱਚ ਉਹਨੇ ਇੱਕ ਲਾਸ਼ ਤੱਕੀ ਸੀ, ਲਹੂ ਪਿਆ ਚਾਹੁੰਦਾ ਸੀ ਤੇ ਕੋਲ ਹੀ ਚੋਖੇ ਸਾਰੇ ਬੰਦੇ ਠਾਠੇ ਬੰਨੀ
ਇੱਕ ਹੱਟੀ ਪੈ ਲੁੱਟਦੇ ਸਨ। ਸੁਗਰਾ ਨੇ ਆਪਣੇ ਡਰੇ ਹੋਏ ਭਰਾ ਨੂੰ ਹਿੱਕ ਨਾਲ ਲਾ ਲਿਆ ਤੇ ਸਬਰ ਸ਼ੁਕਰ ਕਰਕੇ ਬਹਿ ਗਈ। ਪਰ ਉਹਦੇ ਕੋਲੋਂ ਆਪਣੇ ਪਿਓ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਮੀਆਂ ਸਾਹਿਬ ਦੇ ਜੁੱਸੇ ਦਾ ਸੱਜਾ ਪਾਸਾ ਅਸਲੋਂ ਹੀ ਬੇਜਾਨ ਹੋ ਗਿਆ ਸੀ। ਬੋਲਣ ਵਿੱਚ ਵੀ ਫਰਕ ਪੈ ਗਿਆ ਸੀ। ਹੁਣ ਉਹ ਬਹੁਤੀਆਂ ਗੱਲਾਂ ਇਸ਼ਾਰਿਆਂ ਨਾਲ ਕਰਦੇ ਸਨ। ਮਤਲਬ ਉਹਨਾਂ ਦਾ ਇਹ ਹੁੰਦਾ, ਸੁਗਰਾ ਘਬਰਾਉਣ ਦੀ ਕੋਈ ਲੋੜ ਨਹੀਂ, ਰੱਬ ਦੇ ਫਜ਼ਲ ਨਾਲ ਹਰ ਸ਼ੈ ਠੀਕ ਹੋ ਜਾਵੇਗੀ। ਕੁਝ ਵੀ ਠੀਕ ਨਾ ਹੋਇਆ। ਰੋਜ਼ੇ ਮੁੱਕਣ ਵਾਲੇ ਸਨ, ਸਿਰਫ 2 ਰਹਿੰਦੇ ਸਨ। ਮੀਆਂ ਸਾਹਿਬ ਦਾ ਗਵੇੜ ਸੀ ਪਈ ਈਦੋਂ ਪਹਿਲਾਂ ਹੀ ਹਾਲਾਤ ਠੀਕ ਹੋ ਜਾਣਗੇ। ਪਰ ਹੁਣ ਇੰਝ ਜਾਪਦਾ ਸੀ ਖਬਰੇ ਈਦ ਦੇ ਦਿਹਾੜ ਹੀ ਕਿਆਮਤ ਹੋਵੇਗੀ। ਕਿਉਂ ਜੋ ਹੁਣ ਕੋਠੇ ਤੋਂ ਸ਼ਹਿਰ ਦੇ ਹਰ ਪਾਸਿਓਂ ਧੂਏ ਦੇ ਬੱਦਲ ਉੱਠਦੇ ਦਿਸਦੇ ਸਨ। ਰਾਤਾਂ ਨੂੰ ਬੰਬ ਪਾਟਣ ਦੀਆਂ ਏਡੀਆਂ ਹੌਲਨਾਕ ਆਵਾਜ਼ਾਂ ਆਉਂਦੀਆਂ ਕਿ ਸੁਗਰਾ ਤੇ ਬਸ਼ਾਰਤ ਦੀ ਇੱਕ ਪਲ ਵੀ ਅੱਖ ਨਾ ਲੱਗਦੀ। ਸੁਗਰਾ ਨੂੰ ਉਂਝ ਵੀ ਪਿਓ ਦੀ ਸਾਂਭ ਸੰਭਾਲ ਲਈ ਜਾਗਣਾ ਪੈਂਦਾ ਸੀ। ਪਰ ਇਹ ਖੜਾਕ ਇੰਝ ਲੱਗਦੇ ਸਨ ਜਿਵੇਂ ਉਹਦੀ ਖੋਪੜੀ ਵਿੱਚ ਆਉਂਦੇ ਪਏ ਹੋਣ। ਕਦੀ ਉਹ ਆਪਣੇ ਬਿਮਾਰ ਪਿਓ ਵੱਲ ਤੱਕਦੀ ਤੇ ਕਦੀ ਆਪਣੇ ਡਰੇ ਸਹਿਮੇ ਹੋਏ ਭਰਾ ਵੱਲ। 17 ਵਰ੍ਹਿਆਂ ਦਾ ਬੁੱਢਾ ਨੌਕਰ ਸੀ। ਉਹਦਾ ਹੋਣਾ ਨਾ ਹੋਣਾ ਇੱਕੋ ਜਿਹਾ ਸੀ। ਉਹ ਦਿਨ ਰਾਤ ਆਪਣੀ ਕੋਠੜੀ ਵਿੱਚ ਪਿਆ ਖੰਘਦਾ ਤੇ ਖੰਗਾਰ ਥੁੱਕਦਾ ਰਹਿੰਦਾ। ਇੱਕ ਦਿਹਾੜੇ ਅੱਖ ਕੇ ਸੁਗਰਾ ਉਹਦੇ ਤੇ ਵਰ ਪਈ। ਤੂੰ ਕਿਸ ਰੋਗ ਦਾ ਦਾਰੂ ਹੈ? ਵੇਂਦਾ ਨਹੀਂ ਮੀਆਂ ਸਾਹਿਬ ਦਾ ਕੀ ਹਾਲ ਹੈ? ਤੂੰ ਅਸਲੋਂ ਵੱਡਾ ਹੱਡ ਆਰਾਮ ਹੈ। ਹੁਣ ਸੇਵਾ ਦਾ ਵੇਲਾ ਆਇਆ ਹੈ ਤੇ ਦਮੇ ਦਾ ਪੱਜ ਲਾ ਕੇ ਇੱਥੇ ਪਿਆ ਰਹਿਣਾ ਹੈ। ਇੱਕ ਉਹ ਚਾਕ ਹੁੰਦੇ ਸਨ ਜਿਹੜੇ ਮਾਲਕਾਂ ਤੋਂ ਜਿੰਦ ਵਾਰ ਛੱਡਦੇ ਸਨ। ਸੁਗਰਾ ਆਪਣੇ ਜੀ ਦਾ ਭਾਰ ਹੌਲਾ ਕਰਕੇ ਟੁਰ ਗਈ। ਮਗਰੋਂ ਹਿਰਖ ਆਇਆ ਭਈ ਦਿਗਾਣੇ ਉਸ ਗਰੀਬ ਨੂੰ ਨਿੰਦਿਆ। ਰਾਤੀ ਟੁੱਕਰ ਛਾਬੇ ਤੇ ਧਰ ਕੇ ਉਹਦੀ ਕੋਠੜੀ ਵਿੱਚ ਗਈ ਤੇ ਉਹ ਵਿਹਲੀ ਪਈ ਹੋਈ ਸੀ। ਬਸ਼ਾਰਤ ਨੇ ਸਾਰੇ ਘਰ ਵਿੱਚ ਇੱਧਰ ਉੱਧਰ ਲੱਭਿਆ ਪਰ ਉਹ ਕਿਧਰੇ ਨਾ ਲੱਭਾ। ਬਾਹਰਲੇ ਬੂਹੇ ਦੀ ਕੁੰਡੀ ਲੱਥੀ ਹੋਈ ਸੀ। ਇਹਦਾ ਮਤਲਬ ਸੀ ਭਈ ਉਹ ਮੀਆਂ ਸਾਹਿਬ ਲਈ ਕੁਝ ਕਰਨ ਗਿਆ ਏ। ਸੁਗਰਾ ਨੇ ਬੜੀਆਂ ਦੁਆਵਾਂ ਮੰਗੀਆਂ ਕਿ ਰੱਬ ਉਹਨੂੰ ਕਾਮਯਾਬ ਕਰੇ, ਪਰ 2 ਦਿਹਾੜੇ ਲੰਘ ਗਏ, ਉਹ ਨਾ ਪਰਤਿਆ। ਸ਼ਾਮ ਦਾ ਵੇਲਾ ਸੀ। ਇਹੋ ਜਿਹੀਆਂ ਬਥੇਰੀਆਂ ਸ਼ਾਮਾਂ ਬਸ਼ਾਰਤ ਤੇ ਸੁਗਰਾ ਨੇ ਤੱਕੀਆਂ ਸਨ ਜਦੋਂ ਈਦ ਦੀਆਂ ਰੌਣਕਾਂ ਲੱਗ ਜਾਂਦੀਆਂ ਸਨ ਤੇ ਚੰਨ ਵੇਖਣ ਲਈ ਉਹਨਾਂ ਦੀਆਂ ਅੱਖਾਂ ਅੰਬਰੀ ਲੱਗੀਆਂ ਹੁੰਦੀਆਂ ਸਨ। ਦੂਜੇ ਦਿਹਾੜੇ ਈਦ ਸੀ। ਬਸ ਚੰਨ ਨੇ ਤੇ ਉਹਦੀ ਸਿਰਫ ਡੋਂਡੀ ਪਿੱਟਣੀ ਸੀ। ਕਦੇ ਦੋਵਾਂ ਨੂੰ ਇਸ ਡੋਂਡੀ ਦੀ ਕਿੰਨੀ ਉਡੀਕ ਹੁੰਦੀ ਸੀ। ਜੇ ਕਦੀ ਚੰਨ ਵਾਲੀ ਥਾਂ ਤੇ ਕੋਈ ਅੜਹਬ ਬੱਦਲ ਟਿਕ ਜਾਂਦਾ ਤੇ ਕਿੰਨੀ ਆਵਾਜ਼ਾਰੀ ਹੁੰਦੀ ਸੀ ਉਹਨਾਂ ਨੂੰ। ਪਰ ਹੁਣ 4 ਚੁਫੇਰੇ ਧੂਏ ਦੇ ਬੱਦਲ ਸਨ। ਸੁਗਰਾ ਤੇ ਬਸ਼ਾਰਤ ਦੋਵੇਂ ਕੋਠੇ ਤੇ ਆਏ। ਦੂਰ ਕਿਧਰੇ ਲੋਕਾਂ ਦੇ ਪਰਛਾਵੇਂ ਦਿਸਦੇ ਪਏ ਸਨ, ਪਰ ਪਤਾ ਨਹੀਂ ਉਹ ਚੰਨ ਪੈ ਵਹਿੰਦੇ ਸਨ ਜਾਂ ਦੁਖਦੀ ਤੇ ਭੜਕਦੀ ਅੱਗ। ਚੰਨ ਵੀ ਕੁਝ ਏਡਾ ਢੀਠ ਸੀ ਕਿ ਧੂੰ ਦੀ ਚਾਦਰ ਵਿੱਚੋਂ ਵੀ ਝਾਕਦਾ ਪਿਆ ਸੀ। ਸੁਗਰਾ ਨੇ ਹੱਥ ਚੁੱਕ ਕੇ ਦੁਆ ਮੰਗੀ ਭਈ ਰੱਬ ਆਪਣਾ ਫਜ਼ਲ ਕਰੇ ਤੇ ਉਹਦਾ ਪਿਓ ਵੱਲ ਹੋ ਜਾਏ। ਬਸ਼ਾਰਤ ਆਪਣੇ ਜੀਅ ਵਿੱਚ ਖਿੱਚਦਾ ਪਿਆ ਸੀ ਭਈ ਰੋਲਿਆਂ ਕਰਕੇ ਚੰਗੀ ਭਲੀ ਈਦ ਦਾ ਸਤਿਆਨਾਸ ਹੋ ਗਿਆ ਹੈ। ਦਿਨ ਨਾਲੇ ਚੰਗੀ ਤਰ੍ਹਾਂ ਨਹੀਂ ਸੀ ਢਲਿਆ, ਯਾਨੀ ਸ਼ਾਮ ਦਾ ਹਨੇਰਾ ਅਜੇ ਗੂੜਾ ਨਹੀਂ ਸੀ ਹੋਇਆ। ਵਿਹੜੇ ਵਿੱਚ ਤਰੌਂਕਾ ਲੱਗਿਆ ਹੋਇਆ ਸੀ ਤੇ ਮੀਆਂ ਸਾਹਿਬ ਦੀ ਮੰਜੀ ਡੱਠੀ ਹੋਈ ਸੀ। ਉਹ ਉਹਦੇ ਤੇ ਆਕੜੇ ਹੋਏ ਲੰਮੇ ਪਏ ਸਨ ਤੇ ਦੂਰ ਅੰਬਰ ਵੱਲ ਤਾੜ ਲਾਈ। ਖਬਰੇ ਕੀ ਪਏ ਸੋਚਦੇ ਸਨ। ਈਦ ਦਾ ਚੰਨ ਵੇਖ ਕੇ ਸੁਗਰਾ ਨੇ ਕੋਲ ਆ ਕੇ ਉਹਨਾਂ ਨੂੰ ਸਲਾਮ ਕੀਤਾ ਤੇ ਉਹਨਾਂ ਨੇ ਇਸ਼ਾਰੇ ਨਾਲ ਜਵਾਬ ਦਿੱਤਾ। ਸੁਗਰਾ ਨੇ ਸਿਰ ਨਿਵਾਇਆ ਤੇ ਉਹਨਾਂ ਨੇ ਆਪਣੀ ਸਿਹਤਮੰਦ ਬਾਂਹ ਚੁੱਕ ਕੇ ਉਹਦੇ ਸਿਰ ਤੇ ਸ਼ਫਕਤ ਨਾਲ ਹੱਥ ਫੇਰਿਆ। ਸੁਗਰਾ ਦੀਆਂ ਅੱਖਾਂ ਵਿੱਚੋਂ ਟਿਪ ਹੰਝੂ ਡਿੱਗਣ ਲੱਗ ਪਏ। ਮੀਆਂ ਸਾਹਿਬ ਦੀਆਂ ਅੱਖਾਂ ਵੀ ਡੁੱਲ ਪਈਆਂ, ਪਰ ਉਹਨਾਂ ਤਸੱਲਾ ਦੇਣ ਪਰ ਉਹ ਬੜੀ ਖੇਚਲ ਨਾਲ ਇੰਨਾ ਆਖਿਆ, ਅੱਲਾ ਤਬਾਰਕ ਵ ਤਾਲਾ ਸਭ ਠੀਕ ਕਰ ਦੇਵੇਗਾ। ਐਨ ਉਸੇ ਵੇਲੇ ਬਾਹਰਲਾ ਬੂਹਾ ਖੜਕਿਆ। ਸੁਗਰਾ ਦਾ ਕਲੇਜਾ ਧੱਕ ਕਰਕੇ ਰਹਿ ਗਿਆ। ਉਹਨੇ ਬਸ਼ਾਰਤ ਵੱਲ ਤੱਕਿਆ। ਉਹਦਾ ਮੂੰਹ ਕਾਗਜ਼ ਨਾਲੋਂ ਵੀ ਚਿੱਟਾ ਹੋਇਆ ਪਿਆ ਸੀ। ਬੂਹਾ ਫੇਰ ਖੜਕਿਆ। ਮੀਆਂ ਸਾਹਿਬ ਨੇ ਸੁਗਰਾ ਨੂੰ ਆਖਿਆ, ਵੇਖੋ ਕੌਣ ਹੈ? ਸੁਗਰਾ ਨੇ ਸੋਚਿਆ ਖਬਰੇ ਬੁੱਢਾ ਅਕਬਰ ਹੀ ਹੋਵੇ। ਇਸ ਖਿਆਲ ਨਾਲ ਹੀ ਉਹਦੀਆਂ ਅੱਖਾਂ ਲਿਸ਼ਕ ਪਈਆਂ। ਬਸ਼ਾਰਤ ਦੀ ਬਾਂਹ ਫੜ ਕੇ ਉਹਨੇ ਆਖਿਆ, ਜਾ ਵੇਖ ਮਤੇ ਅਕਬਰ ਹੀ ਨਾ ਆਇਆ ਹੋਵੇ। ਇਹ ਸੁਣ ਕੇ ਮੀਆਂ ਸਾਹਿਬ ਨੇ ਨਾ ਪਾਰੋਂ ਸਿਰ ਹਿਲਾਇਆ, ਜਿਵੇਂ ਆਖਦੇ ਪਏ ਹੋਣ, ਨਹੀਂ ਇਹ ਅਕਬਰ ਨਹੀਂ ਹੈ। ਸੁਗਰਾ ਨੇ ਪੁੱਛਿਆ, ਤੇ ਫਿਰ ਕੌਣ ਹੋ ਸਕਦਾ ਹੈ ਬਾਜੀ? ਮੀਆਂ ਅਬਦੁਲ ਹਈ ਨੇ ਆਪਣੀ ਪੂਰੀ ਵਾਹ ਲਾ ਕੇ ਕੁਝ ਆਖਣ ਦਾ ਚਾਰਾ ਕੀਤਾ। ਇੰਨੇ ਵਿੱਚ ਬਸ਼ਾਰਤ ਆ ਗਿਆ। ਬਹੁਤ ਡਰਿਆ ਹੋਇਆ ਸੀ ਉਹ। ਉਤਲਾ ਸਾਹ ਉੱਤੇ ਤੇ ਥਲੜਾ ਥੱਲੇ।
ਸੁਗਰਾ ਨੂੰ ਮੀਆਂ ਸਾਹਿਬ ਦੀ ਮੰਜੀ ਤੋਂ ਇੱਕ ਪਾਸੇ ਖੜ ਕੇ ਉਹਨੇ ਹੌਲੀ ਜਿਹੀ ਆਖਿਆ, ਇੱਕ ਸਿੱਖ ਏ। ਸੁਗਰਾ ਦੀ ਚੀਕ ਨਿਕਲ ਗਈ, ਸਿੱਖ ਕੀ ਆਂਦਾ ਏ? ਬਸ਼ਾਰਤ ਨੇ ਜਵਾਬ ਦਿੱਤਾ, ਆਂਦਾ ਏ ਬੂਹਾ ਖੋਲ। ਮੀਆਂ ਸਾਹਿਬ ਦੇ ਪਤਲੇ ਪਤਲੇ ਬੇਜਾਨ ਬੁੱਲਾਂ ਉੱਤੇ ਇੱਕ ਨਵੇਕਲੀ ਮੁਸਕਰਾਹਟ ਆਈ। ਜਾ ਗੁਰਮੁਖ ਸਿੰਘ ਏ। ਬਸ਼ਾਰਤ ਨੇ ਸਿਰ ਹਲੂਣਿਆ, ਕੋਈ ਹੋਰ ਏ? ਮੀਆਂ ਸਾਹਿਬ ਨੇ ਠੁਕਵਾਂ ਆਖਿਆ, ਜਾ ਸੁਗਰਾ ਉਹੀ ਏ। ਸੁਗਰਾ ਟੁਰ ਪਈ। ਉਹ ਗੁਰਮੁਖ ਸਿੰਘ ਨੂੰ ਸਿਆਣਦੀ ਸੀ। ਪੈਨਸ਼ਨ ਪਾਉਣ ਤੋਂ ਕੁਝ ਚਿਰ ਪਹਿਲਾਂ ਉਹਦੇ ਪਿਓ ਨੇ ਇਸ ਨਾਂ ਦੇ ਕਿਸੇ ਸਿੱਖ ਦਾ ਕੋਈ ਕੰਮ ਕੀਤਾ ਸੀ। ਸੁਗਰਾ ਨੂੰ ਚੰਗੀ ਤਰ੍ਹਾਂ ਚੇਤਾ ਨਹੀਂ ਸੀ, ਖਬਰੇ ਕਿਸੇ ਝੂਠੇ ਮੁਕੱਦਮੇ ਵਿੱਚੋਂ ਛੁਡਾਇਆ ਸੀ। ਉਦੋਂ ਦਾ ਉਹ ਹਰ ਨਿੱਕੀ ਈਦ ਤੋਂ ਇੱਕ ਦਿਹਾੜਾ ਪਹਿਲਾਂ ਰੁਮਾਲੀ ਸੇਵੀਆਂ ਦਾ ਲਿਫਾਫਾ ਲਿਆਉਂਦਾ ਹੁੰਦਾ ਸੀ। ਮੀਆਂ ਸਾਹਿਬ ਨੇ ਕਈ ਵਾਰੀ ਉਹਨੂੰ ਆਖਿਆ ਸੀ, ਸਰਦਾਰ ਜੀ ਤੁਸੀਂ ਇਹ ਖੇਚਲ ਨਾ ਕਰਿਆ ਕਰੋ, ਪਰ ਉਹ ਹੱਥ ਬੰਨ੍ਹ ਕੇ ਆਖਦਾ, ਮੀਆਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੇ ਕੋਲ ਹਰ ਸ਼ੈ ਏ। ਇਹ ਤੇ ਇੱਕ ਸੁਗਾਤ ਏ ਜਿਹੜੀ ਮੈਂ ਵਰੇ ਦੇ ਵਰੇ ਤੁਹਾਡੀ ਸੇਵਾ ਵਿੱਚ ਲੈ ਕੇ ਆਉਣਾ। ਤੁਸੀਂ ਮੇਰੇ ਉੱਤੇ ਜਿਹੜਾ ਕਰਮ ਕੀਤਾ ਸੀ ਉਹਦੀ ਦੇਣ ਤੇ ਮੇਰੀ 100 ਪੀੜ੍ਹੀ ਵੀ ਨਹੀਂ ਦੇ ਸਕਦੀ। ਰੱਬ ਤੁਹਾਨੂੰ ਰਾਜ਼ੀ ਰੱਖੇ। ਸਰਦਾਰ ਗੁਰਮੁਖ ਸਿੰਘ ਇੰਨੇ ਚਿਰ ਤੋਂ ਈਦੋਂ ਇੱਕ ਦਿਹਾੜੀ ਪਹਿਲਾਂ ਸੇਵੀਆਂ ਲਿਆਉਂਦਾ ਪਿਆ ਸੀ। ਇੱਕ ਵਾਰੀ ਤਾਂ ਸੁਗਰਾ ਨੂੰ ਵੀ ਬੜੀ ਹੈਰਾਨੀ ਹੋਈ ਕਿ ਬੂਹੇ ਦਾ ਖੜਾਕ ਸੁਣ ਕੇ ਉਹਨੂੰ ਉਹਦਾ ਚੇਤਾ ਕਿਉਂ ਨਾ ਆਇਆ, ਪਰ ਬਸ਼ਾਰਤ ਵੀ ਤਾਂ ਉਹਨੂੰ ਕਈ ਵਾਰੀ ਤੱਕਿਆ ਹੋਇਆ ਸੀ। ਫਿਰ ਉਹਨੇ ਕਿਉਂ ਆਖਿਆ ਸੀ ਕਿ ਕੋਈ ਹੋਰ ਏ? ਹੋਰ ਕੌਣ ਹੋ ਸਕਦਾ ਏ? ਇਹਨਾਂ ਸੋਚਾਂ ਵਿੱਚ ਖੁੱਬੀ ਉਹ ਡਿਉੜੀ ਤਾਈਂ ਅਪੜੀ। ਬੂਆ ਲਾਏ ਜਾਂ ਅੰਦਰੋਂ ਹੀ ਪੁੱਛੇ ਕੌਣ ਏ? ਉਹ ਹਾਲੇ ਐਸੇ ਭੁੱਬੜ ਭੂਸੇ ਵਿੱਚ ਹੀ ਸੀ ਕਿ ਬੂਆ ਮੁੜ ਖੜਕਿਆ। ਸੁਗਰਾਂ ਦਾ ਦਿਲ ਧੜਕੂ ਧੜਕੂ ਕਰਨ ਲੱਗ ਪਿਆ। ਬੜੀ ਔਖਿਆਈ ਨਾਲ ਉਹਦੇ ਸੰਗ ਵਿੱਚੋਂ ਫਿੱਸੀ ਜਿਹੀ ਆਵਾਜ਼ ਨਿਕਲੀ, ਕੌਣ ਏ? ਬਸ਼ਾਰਤ ਕੋਲ ਹੀ ਖਲੋਤਾ ਸੀ। ਉਹਨੇ ਬੂਹੇ ਦੀ ਝੀਤ ਵੱਲ ਸੈਂਤ ਮਾਰੀ ਤੇ ਸੁਗਰਾਂ ਨੂੰ ਆਖਿਆ, ਇਹਦੇ ਵਿੱਚੋਂ ਵੇਖ। ਸੁਗਰਾਂ ਨੇ ਝੀਤ ਵਿੱਚੋਂ ਵੇਖਿਆ। ਗੁਰਮੁਖ ਸਿੰਘ ਤੇ ਨਹੀਂ ਸੀ, ਉਹ ਤੇ ਬਹੁਤ ਬੁੱਢਾ ਸੀ, ਪਰ ਬਾਹਰ ਜਿਹੜਾ ਥੜੇ ਤੇ ਖਲੋਤਾ ਸੀ ਇਹ ਜਵਾਨ ਸੀ। ਸੁਗਰਾਂ ਅਜੇ ਝੀਤ ਨਾਲ ਅੱਖ ਲਾਈ ਉਹਨੂੰ ਤੱਕਦੀ ਪਈ ਸੀ ਕਿ ਉਹਨੇ ਮੁੜ ਬੂਹਾ ਖੜਕਾਇਆ। ਸੁਗਰਾਂ ਨੇ ਵੇਖਿਆ ਭਈ ਉਹਦੇ ਹੱਥ ਵਿੱਚ ਕਾਗਜ਼ ਦਾ ਲਿਫਾਫਾ ਸੀ, ਇੰਝ ਦਾ ਹੀ ਜਿਹੋ ਜਿਹਾ ਗੁਰਮੁਖ ਸਿੰਘ ਲਿਆਉਂਦਾ ਹੁੰਦਾ ਸੀ। ਸੁਗਰਾਂ ਝੀਤ ਤੋਂ ਲਾਂਭੇ ਹੋਈ ਤੇ ਪੁੱਛਿਆ, ਕੌਣ ਹੋ ਤੁਸੀਂ? ਬਾਹਰੋਂ ਆਵਾਜ਼ ਆਈ, ਜੀ ਮੈਂ ਸਰਦਾਰ ਗੁਰਮੁਖ ਸਿੰਘ ਦਾ ਪੁੱਤਰ ਹਾਂ, ਸੰਤੋਖਾ। ਸੁਗਰਾਂ ਦਾ ਡਰ ਚੋਖਾ ਘਟ ਗਿਆ। ਉਹਨੇ ਬੜੇ ਲਿਹਾਜ਼ ਨਾਲ ਪੁੱਛਿਆ, ਕਿਵੇਂ ਆਏ ਜੇ? ਬਾਹਰੋਂ ਆਵਾਜ਼ ਆਈ, ਜੀ ਜੱਜ ਸਾਹਿਬ ਕਿੱਥੇ ਨੇ? ਸੁਗਰਾਂ ਨੇ ਜਵਾਬ ਦਿੱਤਾ, ਉਹ ਬਿਮਾਰ ਨੇ। ਸਰਦਾਰ ਸੰਤੋਖਾ ਸਿੰਘ ਨੇ ਬੜੇ ਹਿਰਖ ਨਾਲ ਆਖਿਆ, ਓਹੋ। ਫਿਰ ਉਹਨੇ ਕਾਗਜ਼ ਦਾ ਲਿਫਾਫਾ ਖੜਕਾਇਆ, ਇਹ ਜੀ ਸੇਵੀਆਂ ਨੇ, ਸਰਦਾਰ ਜੀ ਦਾ ਦੇਹਾਂਤ ਹੋ ਗਿਆ ਏ, ਉਹ ਮਰ ਗਏ ਨੇ। ਸੁਗਰਾਂ ਨੇ ਕਾਹਲੀ ਨਾਲ ਪੁੱਛਿਆ, ਮਰ ਗਏ ਨੇ? ਬਾਹਰੋਂ ਆਵਾਜ਼ ਆਈ, ਆਹੋ ਜੀ ਮਹੀਨਾ ਹੋ ਗਿਆ ਏ। ਮਰਨ ਤੋਂ ਪਹਿਲਾਂ ਉਹਨਾਂ ਮੈਨੂੰ ਪੱਕੀ ਕੀਤੀ ਸੀ, ਭਈ ਵੇਖ ਪੁੱਤਰ, ਮੈਂ 10 ਵਰ੍ਹਿਆਂ ਤੋਂ ਜੱਜ ਸਾਹਿਬ ਲਈ ਨਿੱਕੀ ਈਦ ਤੇ ਸੇਵੀਆਂ ਪਿਆ ਖੜਦਾ। ਇਹ ਕੰਮ ਮੇਰੇ ਮਰਨ ਤੋਂ ਪਿੱਛੋਂ ਤੈਨੂੰ ਕਰਨਾ ਪੈਣਾ ਹੈ। ਮੈਂ ਉਹਨਾਂ ਨੂੰ ਵਚਨ ਦਿੱਤਾ ਸੀ, ਹੁਣ ਮੈਂ ਉਹ ਵਚਨ ਪੂਰਾ ਪਿਆ ਕਰਨਾ। ਐ ਲਵੋ ਸੇਵੀਆਂ। ਸੁਗਰਾਂ ਤੇ ਇੰਨਾ ਅਸਰ ਹੋਇਆ ਕਿ ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ। ਉਹਨੇ ਥੋੜਾ ਜਿਹਾ ਬੂਹਾ ਖੋਲ੍ਹਿਆ। ਸਰਦਾਰ ਗੁਰਮੁਖ ਸਿੰਘ ਦੇ ਮੁੰਡੇ ਨੇ ਸੇਵੀਆਂ ਦਾ ਲਿਫਾਫਾ ਅਗਾਂਹ ਕੀਤਾ। ਸੁਗਰਾਂ ਨੇ ਫੜ ਲਿਆ। ਰੱਬ ਸਰਦਾਰ ਜੀ ਨੂੰ ਜੰਨਤ ਨਸੀਬ ਕਰੇ। ਗੁਰਮੁਖ ਸਿੰਘ ਦੇ ਪੁੱਤਰ ਨੇ ਝਟ ਅਟਕ ਕੇ ਆਖਿਆ, ਜੱਜ ਸਾਹਿਬ ਬਿਮਾਰ ਨੇ? ਸੁਗਰਾਂ ਨੇ ਜਵਾਬ ਦਿੱਤਾ, ਆਹੋ ਜੀ। ਕੀ ਬਿਮਾਰੀ ਏ? ਫਾਲਜ। ਓਹੋ। ਸਰਦਾਰ ਜੀ ਜਿਉਂਦੇ ਹੁੰਦੇ ਤੇ ਉਹਨਾਂ ਨੂੰ ਇਹ ਸੁਣ ਕੇ ਬੜਾ ਦੁੱਖ ਹੁੰਦਾ। ਮਰਦੇ ਦਮ ਤਾਈਂ ਉਹਨਾਂ ਨੂੰ ਜੱਜ ਸਾਹਿਬ ਦਾ ਅਹਿਸਾਨ ਚੇਤੇ ਸੀ। ਆਖਦੇ ਸਨ ਕਿ ਉਹ ਤੇ ਦੇਵਤਾ ਨੇ, ਕੋਈ ਇਨਸਾਨ ਥੋੜੂ ਨੇ। ਅੱਲਾ ਮੀਆਂ ਉਹਨਾਂ ਨੂੰ ਹਯਾਤੀ ਦੇਵੇ। ਉਹਨਾਂ ਨੂੰ ਮੇਰਾ ਸਲਾਮ ਆਖਿਆ ਜੇ। ਇਹ ਆਖ ਕੇ ਉਹ ਥੜੇ ਤੋਂ ਉਤਰ ਗਿਆ। ਸੁਗਰਾਂ ਸੋਚਦੀ ਰਹਿ ਗਈ ਭਈ ਉਹਨੂੰ ਡੱਕੇ ਤੇ ਆਖੇ ਕਿ ਉਹ ਜੱਜ ਸਾਹਿਬ ਲਈ ਕਿਸੇ ਡਾਕਟਰ ਨੂੰ ਸੱਦ ਲਿਆਵੇ। ਸਰਦਾਰ ਗੁਰਮੁਖ ਸਿੰਘ ਦਾ ਪੁੱਤਰ ਸੰਤੋਖਾ ਥੜੇ ਤੋਂ ਲੈ ਕੇ ਕੁਝ ਕਦਮਾਂ ਅਗਾਂਹ ਵਧਿਆ ਤੇ ਠਾਠੇ ਬੰਨੀ 4 ਬੰਦੇ ਉਹਦੇ ਕੋਲ ਆਏ। ਉਹਨਾਂ ਦੋਹਾਂ ਕੋਲ ਬਲਦੀਆਂ ਮਸ਼ਾਲਾਂ ਸਨ ਤੇ ਦੋਹਾਂ ਕੋਲ ਮਿੱਟੀ ਦੇ ਤੇਲ ਦੇ ਪੀਪੇ ਤੇ ਕੁਝ ਹੋਰ ਨਿਕਸਕ। ਇੱਕ ਨੇ ਸੰਤੋਖੇ ਕੋਲੋਂ ਪੁੱਛਿਆ, ਕਿਉਂ ਜੀ ਸਰਦਾਰ ਜੀ ਕਰ ਆਏ ਉਹ ਕੰਮ ਆਪਣਾ? ਸੰਤੋਖੇ ਨੇ ਸਿਰ ਹਲੂਣਿਆ ਤੇ ਆਖਿਆ, ਆਹੋ ਕਰ ਆਇਆ। ਉਸ ਬੰਦੇ ਨੇ ਠਾਠੇ ਅੰਦਰੋਂ ਹੱਸ ਕੇ ਪੁੱਛਿਆ,
ਤਾਂ ਫੇਰ ਕਰ ਦਈਏ ਮਾਮਲਾ ਠੰਡਾ ਜੱਜ ਸਾਹਿਬ ਦਾ। ਆਹੋ ਜੀ ਤੁਹਾਡੀ ਮਨਸ਼ਾ, ਆਖ ਕੇ ਸਰਦਾਰ ਗੁਰਮੁਖ ਸਿੰਘ ਦਾ ਪੁੱਤਰ ਉੱਥੋਂ ਟੁਰ ਪਿਆ।